ਇਹ ਕਾਨੂੰਨ ਹੈ ਇੱਥੇ ਦਾ। ਅਸੀਂ ਐਡੀ ਵੱਡੀ ਕੰਟਰੀ ਦੇ ਵਿੱਚ ਰਹਿ ਕੇ ਤੁਸੀਂ ਛੋਟੇ ਕ੍ਰਾਈਮ ਨੂੰ ਨਹੀਂ ਰੋਕ ਸਕਦੇ, ਵੱਡਿਆਂ ਨੂੰ ਕਿੱਥੋਂ ਤੁਸੀਂ ਰੋਕੋਗੇ। ਸੇਮ ਗਰੁੱਪ ਆਂਦਾ 4-5 ਜਾਣਿਆਂ ਦਾ, ਕਾਊਂਟਰ ਦੇ ਪਿੱਛੇ ਹੀ ਵੜ ਜਾਂਦੇ ਆ। ਗਾਰਬੇਜ ਬੈਗ, ਵੱਡੇ ਵੱਡੇ ਗਾਰਬੇਜ ਬੈਗ ਫੜੇ ਹੁੰਦੇ ਉਹਨਾਂ ਨੇ ਹੱਥਾਂ ਦੇ ਵਿੱਚ। ਸਾਡੇ ਜਿਹੜੇ ਓਕਲੈਂਡ ਦੇ ਵਿੱਚ ਕਾਫੀ ਇਨਸੀਡੈਂਟਸ ਹੋਏ ਆ, ਉਹਨਾਂ ਚੋਂ ਅਸੀਂ ਵੀ ਉਸ ਦੇ ਵਿਕਟਮ ਹੈਗੇ ਆ। ਸਾਨੂੰ ਪੁਲਿਸ ਵੱਲੋਂ ਦਾ ਕੋਈ ਸਪੋਰਟ ਨਹੀਂ ਹੈਗੀ। ਵੀ ਕਾਲ them, they don't show up। ਕਦੀ ਵੀ ਨਹੀਂ ਆਉਂਦੇ ਨਹੀਂ ਆ। ਮੇਰੇ 2 ਵਾਰੀ ਮੇਰੇ ਦੋਨੋਂ ਸਟੋਰ ਹਿੱਟ ਹੋਏ ਆ। ਪੁਲਿਸ ਆਈ ਆ 4 ਘੰਟਿਆਂ ਬਾਅਦ ਰਿਪੋਰਟ ਲੈਣ ਵਾਸਤੇ। ਗਨਸ ਆਂਦੇ ਆ ਨਾਲ, ਚਾਕੂ ਵੱਡੇ ਵੱਡੇ ਜੇਬਾਂ 'ਚ ਪਾ ਕੇ ਘੁੰਮਦੇ ਆ ਚਾਕੂ। ਸਤਿ ਸ਼੍ਰੀ ਅਕਾਲ, ਪੰਜਾਬੀ ਰੇਡੀਓ USA ਦੇ ਉੱਤੇ ਤੁਹਾਡਾ ਇੱਕ ਵਾਰੀ ਫਿਰ ਸਵਾਗਤ ਹੈ। ਅੱਜ ਆਪਾਂ ਸੈਕਰਾਮੈਂਟੋ ਦੇ ਵਿੱਚ ਆ, ਕੈਪੀਟਲ ਬਿਲਡਿੰਗ ਦੇ ਬਾਹਰ, ਜਿੱਥੇ ਅੱਜ ਰੋਸ ਪ੍ਰਦਰਸ਼ਨ ਹੋਇਆ ਜਿਹੜਾ ਇੱਕ ਸੈਨੇਟ ਬਿੱਲ 553 ਆ ਉਸ ਦੇ ਉਲਟ। ਉਹਦੇ ਵਿੱਚ ਨਾਲ ਆਪਣੇ ਜਿਹੜੇ ਪ੍ਰੋਟੈਸਟ ਦੇ ਵਿੱਚ ਹਿੱਸਾ ਲੈਣ ਲਈ ਪਹੁੰਚੇ ਨੇ ਇਹ ਕੁਝ ਸਟੋਰ ਓਨਰਸ ਵੀ ਨੇ। 7-11 ਦੇ ਵਿੱਚ ਵੀ ਨਾਲ ਇਹ ਜੁੜੇ ਹੋਏ ਆ। ਰੀਸੈਂਟਲੀ ਓਕਲੈਂਡ ਵਾਲੀਆਂ ਸਭ ਨੇ ਵੀਡੀਓਜ਼ ਦੇਖੀਆਂ ਹੋਣੀਆਂ ਵੀ ਕਿੱਦਾਂ ਲੁਟੇਰੇ ਆਉਂਦੇ ਆ, ਚੋਰੀ ਕਰਦੇ ਆ ਤੇ ਭੱਜ ਜਾਂਦੇ ਆ। ਇਸ ਨੂੰ ਨੈਸ਼ਨਲ ਮੀਡੀਆ ਨੇ ਵੀ ਕਾਫੀ ਜਿਹੜੀ ਉਹ ਗੱਲ ਨੂੰ ਚੱਕਿਆ। ਆਪਾਂ ਵੀ ਬਹੁਤ ਵਾਰੀ ਇਹ ਸਾਰੇ ਮਸਲਿਆਂ ਦੇ ਉੱਤੇ ਗੱਲ ਕੀਤੀ। ਅੱਜ ਆਪਾਂ ਉਹਨਾਂ ਹੀ ਸਟੋਰ ਓਨਰਸ ਦੇ ਨਾਲ, ਇਸ ਬਿੱਲ ਦੇ ਜੋ ਅਗੇਂਸਟ ਨੇ ਉਹਨਾਂ ਦੇ ਨਾਲ ਆਪਾਂ ਗੱਲ ਕਰਾਂਗੇ। ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ ਤੁਹਾਡਾ? ਪਰਮਿੰਦਰ ਢਿੰਗੜਾ। ਪਰਮਿੰਦਰ ਜੀ, ਸਾਰਾ ਦੱਸੋ। ਅੱਜ ਜਿੱਦਾਂ ਹੁਣ ਤੁਸੀਂ ਇਸ ਪ੍ਰੋਟੈਸਟ ਦੇ ਉੱਤੇ ਪਹੁੰਚੇ ਆ, ਇਕੱਠ ਬਹੁਤ ਵੱਡਾ ਜਿਹੜਾ ਉਹ ਹੋਇਆ ਆ, ਦੇਖ ਕੇ ਕਿੱਦਾਂ ਲੱਗਾ? ਬਹੁਤ ਵਧੀਆ ਲੱਗਾ ਜੀ। ਸਾਰੇ ਸਪੋਰਟ ਕਰ ਰਹੇ ਆਪਣੇ ਨੂੰ, ਸਾਰੇ ਆਪਣੇ ਬਿਜ਼ਨਸ ਚਾਹੁੰਦੇ, ਯਾਨੀ ਕਿ ਸੇਵ ਕਰਨਾ ਚਾਹੁੰਦੇ ਆ। ਕਿਉਂਕਿ ਵੱਡੀਆਂ ਕੰਪਨੀ ਕੁਛ ਨਹੀਂ ਕਰ ਰਹੀਆਂ, ਵੱਡੀਆਂ ਕੰਪਨੀਆਂ ਦਾ ਪੋਜ਼ ਹੈ ਇਹਦੇ ਤੇ ਜੋ ਪੋਲੀਟੀਸ਼ੀਅਨ ਉਹ ਵੀ ਪੋਜ਼ ਕਰ ਰਹੇ ਆ। ਤੇ ਇਸ ਕਰਕੇ ਅਸੀਂ ਇੱਥੇ ਬਿੱਲ ਦੇ ਪੋਜ਼ ਕਰਦੇ, ਯਾਨੀ ਕਿ ਤਾਂ ਸਪੋਰਟ ਕਰਨਾ ਹੈ ਇੱਥੇ ਓਕਲੈਂਡ ਤੋਂ। ਤੇ ਓਕਲੈਂਡ ਦੇ ਵਿੱਚ ਤੁਹਾਡੇ ਜਿਹੜੇ ਸਟੋਰਸ ਦੀਆਂ ਕੁਝ ਵੀਡੀਓਜ਼ ਵੀ ਬੜੀਆਂ ਵਾਇਰਲ ਹੋਈਆਂ, ਉਹ ਕਵਰੇਜ ਵੀ ਜਿਹੜੀ ਉਸ ਨੂੰ ਮਿਲੀ। ਉਹ ਇਨਸੀਡੈਂਟਸ ਦੇ ਬਾਰੇ ਕੁਝ ਦੱਸੋ। ਹਾਂਜੀ, ਇਸ ਉੱਥੇ ਹੈਪਨ ਹੁੰਦਾ ਰਹਿੰਦਾ ਹੈ ਐਵਰੀ ਵੀਕ। ਕਦੀ ਬ੍ਰੇਕ ਇਨ ਹੋ ਗਿਆ, ਕਦੀ ਸੇਫ ਲੁੱਟਣ ਆ ਗਿਆ, ਕਦੀ ਸਿਗਰਟਾਂ ਚੁੱਕ ਕੇ ਲੈ ਜਾਂਦੇ ਆ। ਅਸੀਂ ਕੁਝ ਕਹਿ ਸਕਦੇ ਨਹੀਂ ਉਹਨਾਂ ਨੂੰ। ਤੇ ਇਹ ਵਾਲੇ ਬਿੱਲ ਦੇ ਨਾਲ ਹੋਰ ਵੀ ਜ਼ਿਆਦਾ ਔਖਾ ਹੋ ਜਾਊਗਾ, ਰੋਕਣਾ ਬਿਲਕੁਲ ਹੀ ਔਖਾ ਹੋ ਜਾਊ। ਹਾਂਜੀ, ਬਹੁਤ ਔਖਾ ਹੋ ਜਾਣਾ। ਇਸ ਤੋਂ ਬਾਅਦ ਕੁਝ ਕਹਿ ਨਹੀਂ ਸਕਦੇ ਤੁਸੀਂ, ਜਾਣ ਕੇ ਜਦੋਂ ਕੋਈ ਵੀ ਚੋਰੀ ਕਰਦਾ 950 ਦੀ, ਅਸੀਂ ਕੁਝ ਕਹਿ ਨਹੀਂ ਸਕਦੇ ਉਹਨੂੰ। ਬਾਈ ਲਾ ਉਸ ਤੋਂ ਬਾਅਦ ਲਾ ਬਣ ਗਿਆ, ਫਿਰ ਕੁਝ ਉੱਦਾਂ ਨਹੀਂ ਕੁਝ ਕਹਿ ਸਕਦੇ। ਤੁਸੀਂ ਆਓ, ਲੈ ਜਾਓ, ਜੋ ਦਿਲ ਕਰਦਾ ਲੈ ਜਾਓ ਸਟੋਰ ਤੋਂ ਆ ਕੇ ਤੁਸੀਂ। ਠੀਕ ਹੈ। ਸੋ ਇਟਸ ਗੋਇੰ ਬੀ ਵੈਰੀ ਹਾਰਡ ਯੂ ਨੋ। ਤੇ ਤੁਸੀਂ ਵੀਰ ਜੀ ਕੀ ਕਹਿਣਾ ਚਾਹੁੰਦੇ ਇਸ ਪੂਰੇ ਪ੍ਰਕਰਨ ਨੂੰ ਲੈ ਕੇ, ਤੁਹਾਡੇ ਜਿਹੜੇ ਸਟੋਰਸ ਦੇ ਨਾਲ ਜੋ ਜਿੱਦਾਂ ਵਾਪਰ ਰਿਹਾ ਹੈ? ਦੇਖੋ ਸਰ, ਅਸੀਂ ਤਾਂ ਆਹੀ ਚਾਹੁੰਦੇ ਆ ਕਿ ਗਵਰਨਮੈਂਟ ਨੂੰ ਸਾਨੂੰ ਸਮਾਲ ਬਿਜ਼ਨਸਿਸ ਨੂੰ, ਭਾਵੇਂ ਕੋਈ ਵੀ ਸਟੋਰ ਹੋਵੇ, ਛੋਟੇ ਤੋਂ ਛੋਟਾ, ਵੱਡੇ ਤੋਂ ਵੱਡਾ, ਗਵਰਨਮੈਂਟ ਨੂੰ ਸਪੋਰਟ ਕਰਨਾ ਚਾਹੀਦਾ ਆ। ਅਸੀਂ SB 553 ਨੂੰ ਕੰਪਲੀਟਲੀ ਅਪੋਜ਼ ਕਰਦੇ ਆ। ਇੱਥੇ ਅੱਜ ਸਾਡੇ ਭਰਾ ਭੈਣਾਂ ਬਹੁਤ ਇਕੱਠੇ ਹੋਏ ਆ ਗਵਰਨਰਸ ਬਿਲਡਿੰਗ, ਕੈਪੀਟਲ ਬਿਲਡਿੰਗ ਦੇ ਸਾਹਮਣੇ। ਵੀ ਆਰ ਅਪੋਜ਼ਿੰਗ ਦਿਸ ਬਿੱਲ, ਸੇ ਨੋ ਟੂਵਰਡਸ ਦਿਸ। ਐਂਡ ਸਾਡੇ ਜਿਹੜੇ ਓਕਲੈਂਡ ਦੇ ਵਿੱਚ ਕਾਫੀ ਇਨਸੀਡੈਂਟਸ ਹੋਏ ਆ, ਉਹਨਾਂ ਚੋਂ ਅਸੀਂ ਵੀ ਉਸ ਦੇ ਵਿਕਟਮ ਹੈਗੇ ਆ। ਸਾਨੂੰ ਪੁਲਿਸ ਵੱਲੋਂ ਦਾ ਕੋਈ ਸਪੋਰਟ ਨਹੀਂ ਹੈਗੀ। ਵੀ ਕਾਲ them, they don't show up। ਕਦੀ ਵੀ ਨਹੀਂ ਆਉਂਦੇ ਨਹੀਂ ਆ। ਮੇਰੇ 2 ਵਾਰੀ ਮੇਰੇ ਦੋਨੋਂ ਸਟੋਰ ਹਿੱਟ ਹੋਏ ਆ। ਇੱਕ ਵਾਰੀ ਪੁਲਿਸ ਆਈ ਆ 4 ਘੰਟਿਆਂ ਬਾਅਦ ਰਿਪੋਰਟ ਲੈਣ ਵਾਸਤੇ। That's it, nothing has happened। ਫਿਰ ਅਸੀਂ ਪ੍ਰੈਸ਼ਰ ਬਣਾਇਆ ਸਿਟੀ ਕਾਉਂਸਲਸ ਤੇ, ਸਿਟੀ ਮੇਅਰਸ ਤੇ, we've been calling, writing। then ਫਿਰ 8/1 ਨੂੰ ਮੇਰੇ ਰੋਬਰੀ ਹੋਈ ਆ। 2 ਤੇ ਮੇਰੇ ਇੱਧਰ ਭਾਜੀ ਖੜੇ ਆ, ਉਹਨਾਂ ਦੇ ਸਟੋਰ ਤੇ ਰੋਬਰੀ ਹੋਈ ਆ। 3 ਤਰੀਕ ਨੂੰ ਮੇਰੇ ਦੁਬਾਰਾ ਰੋਬਰੀ ਹੋ ਗਈ ਆ। ਸੇਮ ਗਰੁੱਪ ਆਂਦਾ 4-5 ਜਾਣਿਆਂ ਦਾ, ਕਾਊਂਟਰ ਦੇ ਪਿੱਛੇ ਹੀ ਵੜ ਜਾਂਦੇ ਆ। ਗਾਰਬੇਜ ਬੈਗ, ਵੱਡੇ ਵੱਡੇ ਗਾਰਬੇਜ ਬੈਗ ਫੜੇ ਹੁੰਦੇ ਉਹਨਾਂ ਨੇ ਹੱਥਾਂ ਦੇ ਵਿੱਚ। ਗੰਨਾ ਇਦਾਂ ਦੇ ਸਰਵਾਈਵ ਹੀ ਨਹੀਂ ਕਰ ਸਕਦੇ। ਇਦਾਂ ਤੁਸੀਂ ਸਰਵਾਈਵ ਕੀ ਤੁਸੀਂ ਆਪਣੇ ਤੁਹਾਡੇ ਖਰਚੇ ਨਹੀਂ ਨਿਕਲ ਸਕਦੇ। ਨਹੀਂ, ਇਹ ਤਾਂ ਲਾਈਫ ਨੂੰ ਵੀ ਖਤਰਾ। ਜਿੱਦਾਂ ਤੁਸੀਂ ਕਿਹਾ ਵੀ ਗਨਸ ਲੈ ਕੇ ਆ ਜਾਂਦੇ ਆ, ਗਨਸ ਆਂਦੇ ਆ ਨਾਲ, ਚਾਕੂ ਵੱਡੇ ਵੱਡੇ ਜੇਬਾਂ 'ਚ ਪਾ ਕੇ ਘੁੰਮਦੇ ਆ ਚਾਕੂ। ਤੇ ਇਹ ਚੀਜ਼ ਹੋਣ ਦੇ ਬਾਵਜੂਦ ਜਦੋਂ ਤੁਸੀਂ ਕਹਿੰਦੇ ਵੀ ਮੇਰੀ EMPLOYEE ਜਾਂ ਮੇਰੀ ਜਿਹੜੀ ਲਾਈਫ ਖਤਰੇ 'ਚ, ਪੁਲਿਸ ਤਾਂ ਵੀ ਨਹੀਂ ਆ ਰਹੀ। ਉਹਨਾਂ ਨੂੰ ਕੁਛ ਹੈ ਹੀ ਨਹੀਂ ਆ। ਦੇ ਸੈਡ ਵੀ ਡੋਨਟ ਕੇਅਰ, ਸ਼ਟ ਦ ਫੱਕ ਅਪ, ਹੈਂਗ ਅਪ ਦ ਕਾਲ। ਅੱਛਾ, ਉਹ ਇਦਾਂ ਬੋਲਦੇ ਆ। ਮੇਰੇ ਕੋ ਫੈਲੋ ਫਰੈਂਚਾਈਜ਼ੀ ਨੂੰ ਇਦਾਂ ਦੀ ਉਹਨਾਂ ਨੇ ਭਾਸ਼ਾ ਬੋਲੀ ਹੋਈ ਆ। ਦੇਖ ਲਓ, ਇਹ ਕਾਨੂੰਨ ਹੈ ਇੱਥੇ ਦਾ। ਅਸੀਂ ਐਡੀ ਵੱਡੀ ਕੰਟਰੀ ਦੇ ਵਿੱਚ ਰਹਿ ਕੇ ਤੁਸੀਂ ਛੋਟੇ ਕ੍ਰਾਈਮ ਨੂੰ ਨਹੀਂ ਰੋਕ ਸਕਦੇ, ਵੱਡਿਆਂ ਨੂੰ ਕਿੱਥੋਂ ਤੁਸੀਂ ਰੋਕੋਗੇ। ਤੁਹਾਡੀ ਕੀ ਹੁਣ ਪ੍ਰਸ਼ਾਸਨ ਨੂੰ ਆ, ਅਸੈਂਬਲੀ ਦੇ ਮੋਹਰੇ ਆ, ਇਹਨਾਂ ਨੂੰ ਕੁਝ ਪਤਾ ਰਿਐਲਿਟੀ ਦਾ? ਇਹਨਾਂ ਨੂੰ ਸਭ ਪਤਾ ਆ। ਇਹਨਾਂ ਨੂੰ ਪਤਾ ਕਿ ਕੀ ਹੋ ਰਿਹਾ। ਸਪੈਸ਼ਲੀ ਸਿਟੀ ਆਫ ਓਕਲੈਂਡ, one of the high crime city in United States। We need more police patrolling into and in front of the stores। We need more patrolling
in front of our buildings. We need more patrolling towards 24 hours a day. We need support from the government. ਤੇ ਹੁਣ ਤੁਸੀਂ ਕਿੱਦਾਂ ਫਿਰ ਆਪਣੀ ਪ੍ਰੋਟੈਕਸ਼ਨ ਦੇ ਲਈ ਕੀ ਕਰਦੇ ਹੋ? ਅਸੀਂ ਸਰ ਪ੍ਰੋਟੈਕਸ਼ਨ ਵਾਸਤੇ ਆਪਾਂ ਕਹੀਦਾ ਪਿੱਛੇ ਹਟ ਜਾਓ, ਆਪਾਂ ਆਪਣੀ ਜਾਨ 'ਚ ਖਤਰੇ 'ਚ ਨਹੀਂ ਪਾ ਸਕਦੇ ਫਿਲਹਾਲ, ਨਾ ਹੀ ਆਪਾਂ ਜਿਹੜੇ ਸਾਡੇ ਨਾਲ ਬੰਦੇ ਕੰਮ ਕਰਦੇ ਆ ਉਹਨਾਂ ਦੀ ਜਾਨ ਖਤਰੇ 'ਚ ਪਾ ਸਕਦੇ ਆ। ਬਟ ਹਜੇ ਸਾਡੇ ਹੱਥ ਵੀ ਵੱਜੇ ਹੋਏ ਆ, ਕੁਝ ਕਰ ਵੀ ਨਹੀਂ ਸਕਦੇ, ਇਹਨਾਂ ਨੂੰ ਕੁਝ ਕਹਿ ਨਹੀਂ ਸਕਦੇ, ਹੱਥ ਤੱਕ ਨਹੀਂ ਇਹਨਾਂ ਨੂੰ ਤੁਸੀਂ ਲਗਾ ਸਕਦੇ। ਆਂਦੇ ਆ ਜੋ ਜੀ ਆਂਦਾ ਆ ਚੱਕ ਕੇ ਬੇਰਾਂ ਦੇ ਕੇਸ ਤੋਰੀ ਜਾਂਦੇ ਸਟੋਰ ਤੋਂ ਬਾਹਰ। ਫਿਰ ਕਨਵੀਨੀਅੰਸ ਸਟੋਰ ਰਹਿ ਜੂ ਕਿੱਦਾਂ ਰਹਿ ਜੂਗਾ ਜੇ ਬਾਹਰੋਂ ਫਿਰ ਤਾਲੇ ਲਾਤੇ ਤੇ ਸਿਰਫ $1 2 ਦੇ ਵਿੱਚੋਂ ਕੋਈ ਚੀਜ਼ ਲੈ ਲਓ, ਇਦਾਂ ਤਾਂ ਫਿਰ ਸਟੋਰ ਬੰਦ ਹੀ ਹੋਣਾ। ਇਦਾਂ ਕੋਈ ਸਰਵਾਈਵ ਹੀ ਨਹੀਂ ਕਰ ਸਕੂਗਾ, ਕੋਈ ਨਹੀਂ ਸਰਵਾਈਵ। ਰੀਸੈਂਟਲੀ ਮੈਨੂੰ ਲੱਗਦਾ ਤੁਹਾਡੇ ਇਲਾਕੇ 'ਚ ਹੀ ਹੋਇਆ ਸੀ, ਇੱਕ ਦੇ ਚੋਰੀ ਕਰਨ ਆਏ, ਉਹ ਪਿੱਛੇ ਲੈ ਕੇ ਭੱਜਿਆ ਤੇ ਬਾਅਦ 'ਚ ਜਿੰਨੇ ਰੋਕਣ ਦੀ ਕੋਸ਼ਿਸ਼ ਕੀਤੀ ਉੱਤੇ ਉਹਨੂੰ ਹੀ ਚਾਰਜ ਕਰਤਾ ਸੀ। ਉਹਨੂੰ ਚਾਰਜ ਕੀਤਾ, ਬਿਲਕੁਲ ਬਿਲਕੁਲ। ਇਹ ਜਿਹੜਾ ਕਿ ਇਦਾਂ ਨਹੀਂ ਹੋਣਾ ਚਾਹੀਦਾ। ਤੁਸੀਂ ਇਹਦਾ ਮਤਲਬ ਗਵਰਨਮੈਂਟ ਸਪੋਰਟ ਕਰਦੀ ਵੀ ਕ੍ਰਾਈਮ ਹੈਪਨ, ਜਿਹੜਾ ਕ੍ਰਾਈਮ ਹੁੰਦਾ ਪਿਆ ਆ ਉਹਨੂੰ ਜ਼ਿਆਦਾ ਸਪੋਰਟਿਵ ਹੈਗੀ ਹੈ ਗਵਰਨਮੈਂਟ। ਜਿਹੜਾ ਕਿ ਵਿਕਟਮ ਹੈਗਾ ਉਹਨੂੰ ਕੋਈ ਕਿਸੇ ਤਰ੍ਹਾਂ ਦੀ ਹੈਲਪ ਹੈ ਹੀ ਨਹੀਂ ਹੈਗੀ ਗਵਰਨਮੈਂਟ ਥਰੂ। ਚਲੋ ਥੈਂਕ ਯੂ ਭਾਜੀ, ਥੈਂਕ ਯੂ, ਮਿਹਰਬਾਨੀ ਗੱਲਬਾਤ ਕਰਨ ਦੇ ਲਈ। ਸਤਿ ਸ਼੍ਰੀ ਅਕਾਲ।